अस्सलाम वालेकुम। वालेकुम सलाम जी। की ना है जवाना तेरा? मेरा नाम दीन मोहम्मद है जी। सर तुसी? मैं डायरैक्टर इंस्पैक्शन सिकंदर अली हाँ। अच्छा सर जी, ਉਹ ਸਰ ਜੀ ਮੈਨੂੰ ਇਤਲਾਹ ਤੇ ਮਿਲ ਗਈ ਸੀ ਤੁਹਾਡੇ ਆਉਣ ਦੀ, ਪਰ ਮੈਨੂੰ ਇਹ ਨਹੀਂ ਸੀ ਪਤਾ ਜੀ ਕਿ ਤੁਸੀਂ ਰੇਲ ਤੇ ਆਣਾ ਹੈ ਕਿ ਬੱਸ ਤੇ ਆਣਾ ਹੈ, ਨਹੀਂ ਤਾਂ ਮੈਂ ਆਪ ਆਪਣੇ ਸਾਹਿਬ ਨੂੰ ਲੈਣ ਆਂਦਾ ਸਰਕਾਰ। ਸਰ ਜੀ ਤੁਹਾਡਾ 1 ਨੰਬਰ ਕਮਰਾ ਹੈ ਜੀ, ਤੁਸੀਂ ਪਹੁੰਚੋ ਤੇ ਮੈਂ ਸਰਕਾਰ ਖਾਣੇ ਬੁਲਾਣੇ ਦਾ ਬੰਦੋਬਸਤ ਕਰਨਾ ਜੀ। मेरा ख्याल तो हैगा अब्बा जी पहुंच ही गए होंगे। हाँ 10 घंटे तो पहुंच ही जाना चाहिए। इन्ना लंबा सफर 400 किलोमीटर दूर, उतो इलाका भी बैकवर्ड जिहा है। डैडी ने आप दावा दी है मुसीबत नूं, भला एड्डी भी की ईमानदारी हुई। इस मामले दे विच उन्हां नूं कोई नहीं समझा सकदा। अब्बा जी कहंदे ने ईमानदारी इंसान दा किरदार बनांदी है, जे ए ना रहे तो इंसान नहीं जानवर बन जाता है। ए चंगी जबरदस्ती है। अब्बा जी ने शादी उत्ते की कुछ नहीं दिता सुरैया बाजी, लेकिन पार रियाज हले भी नहीं रजे। मेरा ते सिर फटदा पिया, अगे आगे ते पिछे कंध। मनु दसो मैं की करा? मैं तो नहीं तन किया सी कि मेरी शादी रियाज या लालची ना करो। उस घर दे सारे लोग लालची ने, बल्कि उनका साथ तक दे रहे ने। लोग उत्तों कुछ होर हुंदे ने ते अंदरों कुछ होर, सानू की पता सी। ठीक है फिर डैडी नूं ना ते ईमानदारी दे असूल मुबारक, मैं तलाक लैके घर आ जाऊंगी। खुदा ना करे एहो जी गल जुबान ते नहीं लियाई दी। एहो जी गल मैं नहीं कीती अम्मी जान, ए फैसला रियाज ते ओदी मां दा है। सर जी खाने च कोई लून मिर्च की कमी रह गई होवे ते दरगुजर करना जनाब। मैं तो सर ड्राइवर हाँ, बुर्जी थोड़ा जी मैं। माशाल्लाह खाना तो बड़ा स्वादी सी। वैसे बुर्जी है किथे? सर जी इत्थे किथे कोई बुर्जी आंदा जे? इत्थे ते जनाब ना बुर्जी है ते ना ही इत्थे चौकीदार, सारा काम मैनू करना पैंदा है जी। ਇਹਦਾ मतलब है कि ਤੈਨੂੰ ਚੌਕੀਦਾਰੀ ਦੇ ਨਾਲ ਨਾਲ ਡਰਾਈਵਰੀ ਵੀ ਕਰਨੀ ਪੈਂਦੀ ਹੈ ਤੇ ਬੁਰਜੀ ਖਾਣੇ ਨੂੰ ਵੀ ਸੰਭਾਲਣਾ ਪੈਂਦਾ ਹੈ। ਉਹ ਸਰ ਜੀ ਨੌਕਰੀ ਨਾ ਹੀ ਮਜਬੂਰੀ ਦਾ ਹੈ ਜੀ। ਠੀਕ ਹੈ ਨਦੀਨ ਮੁਹੰਮਦ। ਸਰ ਜੀ ਇੱਕ ਗੱਲ ਤੇ ਦੱਸੋ ਜੀ, ਸਰ ਸ਼ਹਿਰ ਤੋਂ ਸੈਂਕੜਿਆਂ ਮੀਲ ਦੂਰ ਇਸ ਜਗ੍ਹਾ ਤੇ ਆਉਣ ਦਾ ਤੇ ਕੋਈ ਅਫਸਰ ਸੋਚਦਾ ਵੀ ਨਹੀਂ, ਤੇ ਤੁਸੀਂ ਆਪਣੀ ਮਰਜ਼ੀ ਨਾਲ ਹੀ ਆਇਓ ਜੀ। ਤੈਨੂੰ ਕੀ ਦੱਸਾਂ ਦੀਨ ਮੁਹੰਮਦ, मैं अपने दफ्तर च काम कर रहा था कि जी सर। सर मैं थोड़ी दरखास्त सर्वे अफसर ने दी है, तो 1-2 दिन तक रिपोर्ट आ जाएगी जी। मैं तो जल्दी कुछ नहीं कर सकता। आए साहब। अस्सलाम वालेकुम, मैं असैम्बली का मैंबर हाँ, तौसीफ अहमद खान मैनू कहते हैं। तशरीफ रखो जनाब। अपने गनमैन तो जरा बाहर भेज दो। सरकारी दफ्तर आतशी असर लैके आना ममनू है। तू जो ना बाहर जा तो इधर उधर नजर रखी। ठीक है, असन जरा दुश्मनदार बंदे। सीफ साहब इरशाद फरमाओ, मैं थोड़ी की खिदमत कर सकूं? इसते अलाउड लिखते हो? जनाब दरखास्त साढ़े को छड़ जान, इनू प्रोसेस होने कम अज कम 2 हफ्ते लगन।
ਸਿਕੰਦਰ ਸਾਹਿਬ ਇਸ ਤੇ ਅਲਾਉਡ ਲਿਖੋ ਤੇ ਸਾਨੂੰ ਕਾਹਦੇ ਰਫੜਾ ਚ ਪਾ ਰਹੇ ਇਸ ਤੇ ਅਲਾਉਡ ਲਿਖ ਦਿਓ। ਜਨਾਬ ਮੈਂ ਤੁਹਾਡੀ ਦਰਖਾਸਤ ਆਪਣੇ ਸਰਵੇ ਅਫਸਰ ਨੂੰ ਭੇਜਾਂਗਾ। ਉਹਦੀ ਰਿਪੋਰਟ ਦੀ ਰੋਸ਼ਨੀ ਵਿੱਚ ਹਕਾਮੇ ਵਾਲਾ ਕੋਲ ਮਨਜ਼ੂਰੀ ਲੈ ਕੇ ਆਰਡਰ ਜਾਰੀ ਕਰਾਂਗਾ। ਸਿਕੰਦਰ ਸਾਹਿਬ ਮੈਂ ਪਬਲਿਕ ਦੇ ਮਫਾਦ ਲਈ ਕੁਝ ਕਰਨਾ ਚਾਹਨਾ ਤੇ ਤੁਸੀਂ ਮੈਨੂੰ ਟਰੱਕ ਦੀ ਸੁੱਟ ਬੱਤੀ ਪਿੱਛੇ ਲਾਣਾ ਚਾਹੁੰਦੇ ਹੋ। ਜਨਾਬ ਮੈਂ ਤੇ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਹੀ ਚੱਲਾਂਗਾ। ਇਹਦਾ ਮਤਲਬ ਇਹ ਸਾਡੇ ਆਉਣ ਦਾ ਤੁਸੀਂ ਕੋਈ ਮੁੱਲ ਨਹੀਂ ਪਾ ਰਹੇ। ਇਹ ਜਨਾਬ ਚਾਹ ਪੀਣਾ ਪਸੰਦ ਫਰਮਾਨ ਤੇ ਚਾਹ ਮੰਗਵਾਵਾਂ। ਚਾਹ ਤਾਂ ਮੈਂ ਪੀਆਂਗਾ ਪਰ ਸੈਕਟਰੀ ਜਾਂ ਵਜ਼ੀਰ ਦੇ ਨਾਲ ਤੇ ਉਹਨਾਂ ਨੂੰ ਦੱਸਾਂਗਾ ਕਿ ਪਬਲਿਕ ਦੇ ਮਫਾਦ ਦੇ ਕੰਮਾਂ ਦੇ ਵਿੱਚ ਕੀ ਕੀ ਰੁਕਾਵਟਾਂ ਨੇ। ਜਨਾਬ ਸਾਡੇ ਵਾਸਤੇ ਕਾਬਲੇ ਇਤਰਾਮ ਤੇ ਮੁਹਤਰਮ ਨੇ ਤੇ ਜੋ ਵੀ ਹੁਕਮ ਸਾਨੂੰ ਸੈਕਟਰੀ ਸਾਹਿਬ ਤੇ ਵਜ਼ੀਰ ਸਾਹਿਬ ਵੱਲੋਂ ਮਿਲੇਗਾ ਉਹਦੇ ਤੇ ਅਮਲ ਕਰਾਂਗੇ। ਰੱਬ ਰੱਖਾ ਮੈਂ ਉਮੀਦ ਕਰਨਾ ਤੇਰੀ ਮੇਰੀ ਹੁਣ ਮੁਲਾਕਾਤ ਨਹੀਂ ਹੋਏਗੀ ਤੇ ਹਾਂ ਕੱਲ ਦਾ ਸੂਰਜ ਤੇਰੇ ਲਈ ਇੱਕ ਵੱਡੀ ਔਰ ਅੱਛੀ ਖਬਰ ਲੈ ਕੇ ਜੀ ਅਗਰ ਤੁਸੀਂ ਤਸੀਫ ਸਾਹਿਬ ਦੀ ਗੱਲ ਮੰਨ ਲੈਂਦੇ ਤੇ ਅੱਜ ਸਾਨੂੰ ਇਹ ਦਿਨ ਨਾ ਵੇਖਣਾ ਪੈਂਦਾ। ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਟ੍ਰਾਂਸਫਰ ਸਰਵਿਸ ਦਾ ਇੱਕ ਲਾਜ਼ਮੀ ਹਿੱਸਾ ਹੈ, ਸਜ਼ਾ ਨਹੀਂ। ਹੁਣ ਮੈਨੂੰ ਦੱਸੋ ਮੈਂ ਕੀ ਕਰਾਂ? ਇੱਕ ਪਾਸੇ ਤੁਸੀਂ 400 ਕਿਲੋਮੀਟਰ ਦੂਰ ਟੁਰ ਚੱਲੇ ਹੋ ਤੇ ਇੱਕ ਪਾਸੇ ਸਾਡਾ ਜਵਾਈ ਸਿਰ ਦੀ ਪੀੜ ਬਣਿਆ ਹੋਇਆ ਹੈ। ਤੂੰ ਫਿਕਰ ਨਾ ਕਰ, ਮੈਂ ਜਾਣ ਤੋਂ ਪਹਿਲੇ ਰਿਆਜ਼ ਪੁੱਤਰ ਨੂੰ ਜ਼ਰੂਰ ਮਿਲ ਕੇ ਜਾਵਾਂਗਾ। ਕੋਈ ਫਾਇਦਾ ਨਹੀਂ ਹੋਣਾ ਰਿਆਜ਼ ਨਾਲ ਮਿਲਣ ਦਾ, ਉਲਟਾ ਤੁਸੀਂ ਆਪਣੇ ਦੁੱਖਾਂ 'ਚ ਇਜ਼ਾਫਾ ਕਰੋਗੇ। ਜੇ ਤਕਦੀਰ 'ਚ ਦੁੱਖ ਹੀ ਲਿਖੇ ਨੇ ਤੇ ਫਿਰ ਕਰ ਲਾਂਗਾ ਸਾਹਮਣਾ ਦੁੱਖਾਂ ਦਾ ਵੀ। ਅੱਬਾ ਜੀ ਤੁਹਾਡਾ ਸਾਰਾ ਸਮਾਨ ਮੈਂ ਰੱਖ ਦਿੱਤਾ ਹੈ। ਜਿਉਂਦੀ ਰਹਿ ਮੇਰੀ ਧੀਏ। ਤੇ ਹੁਣ ਮੈਂ ਚੱਲਣਾ ਤੇ ਮੋਬਾਈਲ ਵਿੱਚ ਰਾਬਤੇ 'ਚ ਰਹਾਂਗਾ। ਆਪਣੀ ਸਿਹਤ ਦਾ ਖਿਆਲ ਰੱਖਣਾ, ਦਵਾਈ ਟਾਈਮ ਨਾਲ ਖਾਣਾ, ਕੁਤਾਹੀ ਨਾ ਕਰਨਾ। ਅੱਬਾ ਜੀ ਆਇਸ਼ਾ ਦੇ ਹੱਥਾਂ ਦੀ ਚਾਹ ਪੀਏ ਬਗੈਰ ਤੁਸੀਂ ਨਹੀਂ ਜਾ ਸਕਦੇ। ਮੈਂ ਤੇ ਨਹੀਂ ਜਾ ਸਕਦਾ ਪਰ ਗੱਡੀ ਮੇਰੇ ਬਗੈਰ ਜ਼ਰੂਰ ਜਾ ਸਕਦੀ ਹੈ। ਜੇ ਇਹ ਗੱਲ ਹੈ ਤੇ ਫਿਰ ਤੁਸੀਂ ਛੇਤੀ ਛੇਤੀ ਪੇਟ 'ਚ ਚਾਹ ਪਾ ਕੇ ਪੀ ਲਓ। ਜਿਵੇਂ ਤੇਰੀ ਮਰਜ਼ੀ। ਸੋਹਣੇ ਰੱਬ ਦੀ ਕਿਹੜੀ ਮਖਲੂਕ ਬੋਲ ਰਹੀ ਹੈ? ਇਹੋ ਜਿਹੀ ਆਵਾਜ਼ ਨਾ ਤੇ ਪਹਿਲੇ ਕਦੀ ਕਿਸੇ ਪਰਿੰਦੀ ਸੁਣੀ ਸੀ ਤੇ ਨਾ ਕਿਸੇ ਚਰਿੰਦੀ। सिकंदर अली तहज्जुद दी नमाज पढ़न दा वेला हो गया। चल सोने रब अगे सजदा ही कर लै।
अस्सलाम वालेकुम सर जी। वालेकुम अस्सलाम। सर जी रात आराम नाल गुजरी, कोई मुश्किल तो जनाब पेश नहीं आई? मुश्किल तो कोई पेश नहीं आई, अलबत्ता कोई 3:30 बजे के करीब एक बड़ी मिठी मिठी ते दिल नूं मोह लैण वाली आवाज़ सुनी ते कमरे चों बाहर निकल के वेख्या भी सी ते इत्थे ना तो कोई परिंद नजर आया ते ना कोई चरिंद। सर जी ये जिहड़ी आवाज है ना जी, इत्थे साडे इलाके च जदों भी कोई मुत्तकी परहेजगार ते रब दी रज़ा नाल राजी होने वाला बंदा आवे ना जी, ते उदों ये पंछी आंदा है ते उस नेक सीरत इंसान नूं तजद वेले जगांदा है जी। ਇਹਦਾ मतलब है मेरे ते? हाँ जी सर जी, तुहाडे ते बड़ी रहमत है उस सोहणे रब दी। सर जी मेरे वास्ते भी दुआ करो, मेरे ते भी वो सोहना राजी हो जाए जी। जरूर करांगा दीन मोहम्मद। रानी आज तू कल्ली आई है, रियाज पुत्र क्यों नहीं आया? रियाज नूं अपने सोहरे घर वालियां ने रंज है। क्यों साडे कोल की गुस्ताखी हो गई है? रियाज कहंदे सी कि मैं अपने फादर इन लॉ नूं 3-4 दरख्वास्तां ते साइन करन वास्ते आखिया सी, पर उन्हां एक भी नहीं कीती। जे कर दिंदे ते उन्हां दी 10-15 हज़ार दी दिहाड़ी लग जानी सी। आपा जी तुसी जानते हो ना, अब्बा जी आज तक एक टेढ़ी पैसा हराम दा कार विच नहीं लिया ते ओ दूसरे वास्ते क्यों जरिया बने? रियाज अब्बा जी दा जवाई ते कोई आम बंदा नहीं, जवाई औलाद तो ज्यादा होंदे ने। ते मैं भी अपने जवाई दा ख्याल अपनी औलाद तो ज्यादा ही रखना, पर मैं उन्हां बंदियां च नहीं कि जेड़े जवाइयां दा घर ते पाड़ दिंदे ने पर अपनी कबर दे अजाब विच इजाफा कर लैंदे ने। रियाज उन्हां बंदियां चों नहीं ਜਿਹੜਾ ਸਿੱਧੇ ਤਰੀਕਿਆਂ ਨਾਲ ਚੱਲੇ। ਇਹ ਤੂੰ ਕਿੰਜ ਦੀਆਂ ਗੱਲਾਂ ਵੀ ਕਰਨੀ ਹੈ? ਅੱਜ ਮੈਂ ਇੱਥੇ ਰਿਆਜ਼ ਦੀ ਖੁਸ਼ੀ ਨਾਲ ਨਹੀਂ ਆਈ, ਬਲਕਿ ਉਹਦੇ ਘਰੋਂ ਧੱਕੇ ਮਾਰ ਕੇ ਕੱਢਣ ਦੀ ਵਜ੍ਹਾ ਨਾਲ ਆਈ। ਤੂੰ ਫਿਕਰ ਨਾ ਕਰ, ਮੈਂ ਰਿਆਜ਼ ਪੁੱਤਰ ਨੂੰ ਆਪ ਸਮਝਾਵਾਂਗੀ। ਤੁਸੀਂ ਕੀ ਸਮਝਾਣਾ ਹੈ? ਤੁਸੀਂ ਤੇ ਅੱਜ ਤੱਕ ਅੱਬਾ ਜੀ ਨੂੰ ਨਹੀਂ ਸਮਝਾ ਸਕੇ। ਦੁਨੀਆ ਕਿੱਥੇ ਸੀ ਤੇ ਕਿੱਥੇ ਟੁਰ ਗਈ। आपा जी तुसी जानते हो ना तुसी किदे नाल गल करदे पे हो? ਜਿਹਨੂੰ ਸੱਟ ਲੱਗੀ ਹੋਵੇ ਨਾ, ਦਰਦ ਦਾ ਅੰਦਾਜ਼ਾ ਸਿਰਫ ਉਹ ਨਹੀਂ ਹੁੰਦਾ, ਦੂਜੇ ਸਿਰਫ ਗੱਲਾਂ ਕਰ ਸਕਦੇ ਨੇ। आपा सुनना पसंद करेंगी कि अब्बा जी ने साडे लाड प्यारे च कोई कमी छड्डी सी? ਨਹੀਂ, क्यों ना सानू आला तलीम नहीं दिलवाई? क्यों ना सानू समाने दी ऊंच नीच नहीं दसी? ਦੱਸੀ ਸੀ पर नु छड़ दे ते पारे आस दस दे कि कार दूजियां ते कार ते नजर रखन नाल नहीं, बल्कि नेक नीति नाल ते मेहनत मजदूरी नाल वसदे ने। ਮੈਂ ਤੇ ਸਮਝਦੀ ਸੀ ਮੇਰੀਆਂ ਧੀਆਂ ਨਿਆਣੀਆਂ ਨੇ, ਪਰ ਮੇਰੀਆਂ ਧੀਆਂ ਤੇ ਬੜੀਆਂ ਸਿਆਣੀਆਂ ਨੇ। ਐਡੀਆਂ ਵੀ ਨਹੀਂ ਨੇ ਜਿੰਨੀਆਂ ਆਪਣੇ ਆਪ ਨੂੰ ਸ਼ੋਅ ਪਈਆਂ ਕਰਦੀਆਂ ਨੇ। ਅੱਲਾ ਤੁਹਾਡੇ ਜਵਾਈ ਪੁੱਤਰ ਨੂੰ ਨੇਕੀ ਦੀ ਹਦਾਇਤ ਦੇਵੇ ਸਰ ਜੀ। आमीन। की गल है दीन मोहम्मद, गड्डी किधरे खराब तो नहीं होगी? नहीं सर जी, गड्डी तो ठीक है पर चौधरी शफीक दे डेरे ते गड्डी जांदी नहीं जी। ते इत्थों किन्नी को दूर है चौधरी शफीक दा डेरा? दूर ते वाह ही है जी। तो फिर मैं कभी मिल लांगा शफीक मोहम्मद। ठीक है सर जी, फिर वापस चलिए जी। चलो वापस चलने हैं। ठीक है सर। अस्सलाम वालेकुम हलीमा बीबी। वालेकुम सलाम। हलीमा बीबी बड़ी बुझी बुझी बोलनी पई है, खैर ते है ना? ਖੈਰ ਕੀ ਹੋਣੀ ਹੈ? ਰਿਆਜ਼ ਪੁੱਤਰ ਆਇਆ ਸੀ ਤੇ ਆਖਣ ਲੱਗਾ 5 ਲੱਖ ਰੁਪਇਆ ਦਿਓ, ਨਹੀਂ ਤੇ ਸੁਰਈਆ ਨੂੰ ਤਲਾਕ ਦੇ ਦਿਆਂਗਾ। ਇਹ तो की भी कहनी है? ਤੁਸੀਂ 5 ਲੱਖ ਦਾ ਬੰਦੋਬਸਤ ਕਰੋ, ਨਹੀਂ ਤੇ ਧੀ ਨੇ ਸਦਾ ਲਈ ਘਰ ਬਹਿ ਜਾਣਾ ਜੇ। तू रियाज पुत्र दी मां नाल गल करनी सी। ਉਹਦੀ ਮਾਂ ਨਾਲ ਵੀ ਗੱਲ ਕੀਤੀ ਏ, ਉਹ ਵੀ ਪੁੱਤਰ ਦੀ ਸਾਈਡ ਵੀ ਲੈਂਦੀ ਸੀ। ਆਖਣ ਲੱਗੀ 5 ਲੱਖ ਨਹੀਂ ਨਾ ਦੇ ਸਕਦੇ ਤੇ ਮੇਰੇ ਪੁੱਤਰ ਲਈ ਤੇ ਬੇਸ਼ੁਮਾਰ ਰਿਸ਼ਤੇ ਜਿਹੜੇ 20-20 ਲੱਖ ਦੇਣ ਨੂੰ ਵੀ ਤਿਆਰ ਨੇ।
ਤੇ ਜੇ ਰਿਆਜ਼ ਪੁੱਤਰ ਇਨਸਾਨ ਤੋਂ ਇੱਕ ਲਾਲਚੀ ਹੈਵਾਨ ਬਣ ਚੁੱਕਿਆ ਹੈ ਤੇ ਫਿਰ ਦੇ ਦਿੰਦੇ ਉਸ ਤਲਾਕ। ਕਿੰਜ ਦੀ ਗੱਲ ਪੇ ਕਰਦੇ ਹੋ? ਜੇ ਸੁਰਈਆ ਨੂੰ ਤਲਾਕ ਹੋ ਗਈ ਤੇ ਉਹਦੇ ਨਾਲ ਨਾਲ ਮੇਰੀ ਫਾਤਮਾ ਤੇ ਆਸ਼ਾ ਦੀ ਵੀ ਹਯਾਤੀ ਖਰਾਬ ਹੋ ਜਾਏਗੀ। ਕੀ ਵੀ ਕਹਿਣੀ ਹੈ? ਜਿਨ੍ਹਾਂ ਕੁੜੀਆਂ ਦੀਆਂ ਵੱਡੀਆਂ ਭੈਣਾਂ ਨੂੰ ਤਲਾਕ ਹੋ ਜਾਏ ਨਾ ਤੇ ਛੋਟੀਆਂ ਦੇ ਫਿਰ ਘੱਟ ਹੀ ਰਿਸ਼ਤੇ ਆਉਂਦੇ ਨੇ ਤੇ ਕਹਾਣੀਆਂ ਬਹੁਤੀਆਂ ਬਣ ਜਾਂਦੀਆਂ ਨੇ। ਤੇ ਕਹਾਣੀਆਂ ਬਣਨ ਤੋਂ ਪਹਿਲੇ ਨਾ ਮੈਂ ਤੇ ਫਿਰ ਖੁਦਕੁਸ਼ੀ ਕਰ ਲੈਣੀ ਜੇ। सिकंदर साहब, मैं खाली खानापुरी नहीं की थी, आवाम की खिदमत भी नाल नाल हो रही है। ਤੁਸੀਂ ਆਵਾਮ ਦੀ ਕਿੰਨੀ ਕੁ ਖਿਦਮਤ ਕਰ ਰਹੇ ਹੋ, ਇਹਦਾ ਅੰਦਾਜ਼ਾ ਮੈਂ ਤੁਹਾਡੀ ਤਲੀਮੀ ਦਰਸਗਾਹ ਤੇ ਹਸਪਤਾਲ ਤੋਂ ਲਾ ਲਿਆ ਹੈ। तुसी चाहते की हो? सीधी गल करो सिकंदर साहब। हुकूमत दे ਲੱਖਾਂ ਰੁਪਏ ਹੜਾਪੇ ਕਰਦੇ ਹੋ ਤੇ ਮੈਨੂੰ ਕਹਿੰਦੇ ਹੋ ਮੈਂ ਕੀ ਚਾਹਨਾ? गुड गुड। गब्बर जी चौधरी जी। मुंशी नु आके 3 लाख रुपया सिकंदर साहब नु इन्हां दे बच्चों दी मिठाई दी दे। मिठाई सिर्फ 3 लाख रुपए? सिकंदर साहब, तुसी साडे डेरे ते पहली बारी आए हो, ਅਸੀਂ ਤੁਹਾਨੂੰ ਨਾਰਾਜ਼ ਤੇ ਨਹੀਂ ਨਾ ਕਰ। ਗੱਬਰ, ਇਸ ਤਰ੍ਹਾਂ ਕਰਕੇ ਹੋਰ 2 ਲੱਖ ਰੁਪਇਆ ਲੈ ਕੇ ਤੇ ਸਿਕੰਦਰ ਸਾਹਿਬ ਨੂੰ ਦੇ ਦੇ। ਇਹ ਸਾਡੇ ਵੱਲੋਂ ਸਾਡੀ ਭਰਜਾਈ ਨੂੰ ਸ਼ਾਪਿੰਗ ਕਰਵਾ ਦੇਣਗੇ। ਚੋਈ ਸਾਹਿਬ, ਇਹਨਾਂ ਪੈਸਿਆਂ ਦਾ ਜ਼ਿਕਰ ਕਦੀ ਕਿਸੇ ਨਾਲ ਤੇ ਨਹੀਂ ਕਰੋਗੇ? सिकंदर, तुसी फिक्र ना करो, मैं नेकी करके बोल जाता। ਫਿਰ ਇਹਨਾਂ ਪੈਸਿਆਂ ਨੂੰ ਆਪਣੇ ਕੋਲ ਹੀ ਰੱਖੋ। ਜਦੋਂ ਮੈਂ ਛੁੱਟੀ ਤੇ ਘਰ ਜਾਣਾ ਹੋਵੇਗਾ ਤੇ ਤੁਹਾਡੇ ਕੋਲ ਲੈਂਦਿਆਂ ਜਾਵਾਂਗਾ। अस्सलाम वालेकुम सर। वालेकुम अस्सलाम। सर जी खाना लग गया जी, ते तशरीफ ले आओ। ਤੂੰ ਖਾ ਲੈ ਦੀਨ ਮੁਹੰਮਦ, ਮੈਨੂੰ ਹਾਲੇ ਭੁੱਖ ਨਹੀਂ। ਪਤਾ ਨਹੀਂ ਕਿੱਥੇ ਉੱਡ ਗਈ ਹੈ। सर जी तबीयत तो ठीक है ना जी थोड़ी? ਮੈਨੂੰ ਜਰਾ ਘਰੋਂ ਫੋਨ ਵੀ ਆਂਦਾ, ਤੂੰ ਹੁਣ ਜਾ। ठीक है सर। ਹਾਂ ਬੋਲ ਹਲੀਮਾ, ਕੀ ਹਾਲ ਹੈ ਤੇਰਾ? ਤੁਸੀਂ ਮੇਰੇ ਹਾਲ ਨੂੰ ਛੱਡੋ, ਤੁਸੀਂ ਇਹ ਦੱਸੋ ਪੈਸਿਆਂ ਦਾ ਬੰਦੋਬਸਤ ਕੀ ਕੀਤਾ ਜੇ? ਪੈਸਿਆਂ ਦਾ ਬੰਦੋਬਸਤ ਮੈਂ ਕਰ ਲਿਆ, ਪਰ ਆਪਣੇ ਜ਼ਮੀਰ ਅੱਗੇ ਕੱਖਾਂ ਤੋਂ ਖੋਲਾ ਹੋ ਗਿਆ। ਇੱਥੇ ਹਰ ਕੋਈ ਆਪਣੇ ਮਕਸਦ ਲਈ ਇੱਕ ਦੂਜੇ ਦਾ ਗਲਾ ਪਿਆ ਕੱਟਦਾ ਹੈ, ਤੁਸੀਂ ਜ਼ਮੀਰ ਦੇ ਚੱਕਰਾਂ 'ਚ ਪਏ ਹੋ, ਜਿਹੜਾ ਥਾਂ ਥਾਂ ਪਿਆ ਮਰਦਾ ਹੈ। सर जी खैर तो है ना जी? अल्लाह ना करे किधरे बुखार शुखार तो नहीं हो गया जी? बुखार तो नहीं होया दीन मुहम्मद, पर तहज्जुद वेले जगाने वाला पंछी अज नहीं आया। सर जी किधरे ਤੁਹਾਡੇ ਕੋਲੋਂ ਕੋਈ ਇਹੋ ਜਿਹਾ ਕੰਮ ਤੇ ਨਹੀਂ ਹੋ ਗਿਆ ਜੀ ਕਿ ਜਿਹੜਾ ਰੱਬ ਸੋਹਣੇ ਨੂੰ ਮਨਜ਼ੂਰ ਨਹੀਂ? तेरा मतलब है कि सोना रब मेरे तो नाराज हो गया? ਰੱਬ ਦੇ ਭੇਤ ਤੇ ਰੱਬ ਹੀ ਜਾਣਦਾ ਜੀ।
ਦੀਨ ਮੁਹੰਮਦ, ਗੁਨਾਹਗਾਰ ਤੇ ਮੈਂ ਹੈਗਾ। ਹੁਣ ਦੱਸ, ਨੀਲੀ ਛਤੜੀ ਵਾਲੇ ਨੂੰ ਮਨਾਉਣ ਵਾਸਤੇ ਮੈਂ ਕੀ ਕਰਾਂ? ਮੈਨੂੰ ਕੀ ਪਤਾ ਸਾਹਿਬ ਜੀ, ਮੈਂ ਕੀ ਦੱਸ ਸਕਣਾ ਜੀ। ਕੁਝ ਤੇ ਦੱਸ ਦੀਨ ਮੁਹੰਮਦ। ਸਰ ਜੀ, ਇਹ ਆਪਣੇ ਨਾਲ ਵਾਲੇ ਜੰਗਲ 'ਚ ਜੀ ਰਾਤ ਦੇ ਟਾਈਮ ਇੱਕ ਬਾਬਾ ਜੀ ਆਉਂਦੇ ਨੇ ਕਦੀ ਕਦੀ। ਜੇ ਉਹ ਮਿਲ ਜਾਣ ਤੇ ਹੋ ਸਕਦਾ ਹੈ ਜੀ ਤੁਹਾਡਾ ਮਸਲਾ ਹੱਲ ਕਰ ਦੇਣ। ਜਾਣਦੇ ਤੇ ਇਹ ਵੀ ਜਾਣਦੇ ਹੋਵੋਗੇ ਕਿ ਮੇਰੇ ਮਾਂ 'ਚ ਕਮਜ਼ੋਰੀ ਵਾਕਿਆ ਹੋ ਗਈ ਸੀ ਤੇ ਮੈਂ ਉਹ ਅਮਲ ਕਰ ਬੈਠਾ ਜਿਹੜਾ ਨਾ ਸੁਣੇ ਰੱਬ ਨੂੰ ਮਨਜ਼ੂਰ ਹੈ ਤੇ ਨਾ ਉਹਦੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ। ਹੁਣ ਤੂੰ ਕੀ ਚਾਹੁੰਦਾ? मैं अपने गुनाहों की माफ़ी चाहना ते चाहना कि तहज्जुद वेले जगाने वाला पंछी फिर आवे। सोने रब अगे चुप जा ते अपने गुनाह कबीरा ते सगीरा दी माफ़ी मंग। तौबा दे दरवाजे रब सोना कदी बंद नहीं करता। ते याद रख, जिंदगी मौत इज्जत ते जिल्लत सिर्फ सोने रब दे हथ से, होर किसी दे नहीं। ठीक फरमाते हो तुसी। ते रब सोने नाल वादा भी कर कि तू जहालत, जुल्म ते नाइंसाफी के खिलाफ जिहाद जारी रखेगा। उम्र बंदे